ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਜਿਹੜਾ ਜੀ ਸਵੇਰ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਨੇ ਸੈਨੋਜ਼ੇ ਸਟੂਡੀਓਜ਼ ਦੇ ਵਿੱਚ ਹੀ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਪ੍ਰੈਲ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ। ਨੰਬਰ 5599052575 559 905 2575। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਭਰੋਸੇਯੋਗ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਇਹਨਾਂ ਦਾ ਫੋਨ ਨੰਬਰ 4159090503 415 909 0503। ਪ੍ਰਿਤਪਾਲ ਸਿੰਘ ਅਟਵਾਲ ਐਲ ਗਰੁੱਪ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ ਤੇ ਸਟਾਰਲਾਈਟ ਟਰੱਕ ਟਾਇਰਸ ਵਾਲੇ। ਇਹਨਾਂ ਦੇ ਕੋਲੋਂ ਤੁਸੀਂ ਟਰੱਕ ਟ੍ਰੇਲਰਸ ਦੇ ਨਵੇਂ ਪੁਰਾਣੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ, ਨੰਬਰ 2092509535 209 250 9535। ਇਹਨਾਂ ਸਭਨਾਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਬੜੀ ਹੀ ਦੁਖਦਾਈ ਖਬਰ ਜਿਹੜੀ ਆ ਰਹੀ ਆ ਇੰਡੀਅਨੈਪਲਸ ਇੰਡੀਆਨਾ ਤੋਂ, ਜਿੱਥੇ ਕਿ ਕੱਲ੍ਹ ਰਾਤੀ 11 ਵਜੇ ਫੈਡਐਕਸ ਦੀ ਇੱਕ ਜਿਹੜੀ ਫੈਸਿਲਿਟੀ ਆ ਉੱਥੇ ਇੱਕ ਬੰਦੇ ਨੇ ਗੋਲੀਆਂ ਮਾਰ ਕੇ 8 ਜਾਣਿਆਂ ਨੂੰ ਮਾਰ ਦਿੱਤਾ ਤੇ ਆਪ ਵੀ ਉਹਦੀ ਜਿਹੜੀ ਬਾਅਦ 'ਚ ਮੌਤ ਹੋ ਗਈ ਤੇ ਕਈ ਬੰਦੇ ਜਿਹੜੇ ਆ ਉਹ ਫੱਟੜ ਵੀ ਹੋਏ ਹੈਗੇ ਆ, ਜਿਨ੍ਹਾਂ ਦਾ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈਗਾ। ਕਈ ਜਗ੍ਹਾ 'ਤੇ 10 ਲੋਕਾਂ ਦੀ ਮੌਤ ਦੀ ਗਿਣਤੀ ਦੱਸ ਰਹੇ ਹੈਗੇ ਆ, ਪਰ ਇਹ 45ਵੀਂ ਮਾਸ ਸ਼ੂਟਿੰਗ ਹੋ ਚੁੱਕੀ ਆ ਇਸ ਸਾਲ ਦੀ, ਜਿੱਥੇ ਵੀ 3 ਤੋਂ ਵੱਧ ਇੱਕ ਸ਼ੂਟਿੰਗ 'ਚ ਮੌਤਾਂ ਹੁੰਦੀਆਂ ਉਹਨੂੰ ਮਾਸ ਸ਼ੂਟਿੰਗ 'ਚ ਗਿਣਿਆ ਜਾਂਦਾ ਹੈਗਾ। ਜੀ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ। ਇਸਨੇ 8 ਜਣਿਆਂ ਨੂੰ ਮਾਰਨ ਤੋਂ ਬਾਅਦ 'ਚ ਆਪਣੇ ਆਪ ਨੂੰ ਕਹਿੰਦੇ ਆ ਖੁਦ ਨੂੰ ਜਿਹੜੀ ਇਹ ਗੋਲੀ ਮਾਰ ਲਈ ਸੀ। ਜਿੱਦਾਂ ਹੀ ਪੁਲਿਸ ਕਹਿੰਦੇ ਆ ਵੀ ਉਸ ਫੈਸਿਲਿਟੀ ਤੱਕ ਪਹੁੰਚੀ ਸੀ, ਉਸ ਤੋਂ ਪਹਿਲਾਂ ਹੀ ਉਸਨੇ ਆਪਣੇ ਆਪ ਨੂੰ ਜਿਹੜਾ ਆ ਉਹ ਮਾਰ ਲਿਆ ਸੀ। ਇਹ ਜਿਹੜਾ ਇੰਡੀਆਨਾ ਐਪਲਸ ਇੰਟਰਨੈਸ਼ਨਲ ਏਅਰਪੋਰਟ ਆ ਉਸ 'ਤੇ ਕਾਫੀ ਨਜ਼ਦੀਕ ਫੈਡੈਕਸ ਦੀ ਜਿਹੜੀ ਗਰਾਊਂਡ ਫੈਸਿਲਿਟੀ ਆ ਉੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਆ। ਪਿਛਲੇ 5 ਹਫ਼ਤਿਆਂ ਦੇ ਵਿੱਚ 6ਵੀਂ ਪਬਲਿਕ ਮਾਸ ਸ਼ੂਟਿੰਗ ਜਿਹੜੀ ਆ, ਅਤੇ ਜਿੱਦਾਂ ਹਰਜੋਤ ਸਿੰਘ ਨੇ ਦੱਸਿਆ ਵੀ ਆਲਰੇਡੀ 45 ਜਿਹੜੀਆਂ ਆ ਇਸ ਸਾਲ ਦੇ ਵਿੱਚ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਆ। ਸੋ ਇਹ ਕਹਿੰਦੇ ਆ ਵੀ ਪੈਨੇਡੈਮਿਕ ਦੇ ਦੌਰਾਨ ਵੀ 2020 US ਗਨ ਵਾਇਲੈਂਸ ਦੇ ਲਿਹਾਜ਼ ਦੇ ਨਾਲ ਪਿਛਲੇ 2 ਦਹਾਕਿਆਂ ਦੇ ਵਿੱਚ ਸਭ ਤੋਂ ਡੈਡਲੀਐਸਟ ਈਅਰ ਜਿਹੜਾ ਆ ਉਹ ਰਿਹਾ ਸੀ, ਅਤੇ 2021 ਵੀ ਉੱਧਰ ਨੂੰ ਹੀ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਇਸ ਦੇ ਉੱਤੇ ਇੱਕ ਵਾਰੀ ਫਿਰ ਰਾਸ਼ਟਰਪਤੀ ਬਾਈਡਨ ਉਹਨਾਂ ਨੇ ਕਿਹਾ ਵੀ ਗਨ ਵਾਇਲੈਂਸ ਆਪਣੇ ਜਿਹੜੇ ਆ ਕਿਰਦਾਰ ਦੇ ਉੱਤੇ ਹੁਣ ਇਹ ਧੱਬਾ ਜਿਹੜਾ ਆ ਉਹ ਬਣਦਾ ਜਾ ਰਿਹਾ ਹੈਗਾ ਆ। ਸੋ ਇਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਆਲਰੇਡੀ ਹਰਜੋਤ ਸਿੰਘ ਜੀ ਚਰਚਾ ਜਿਹੜੀ ਆ ਉਹ ਹੋ ਰਹੀ ਹੈਗੀ ਆ। ਆਪਾਂ ਅਟਲਾਂਟਾ ਜਾਰਜੀਆ 'ਚ ਦੇਖਿਆ, ਫਿਰ ਬੋਲਡਰ ਕੋਲੋਰਾਡੋ ਦੇ ਵਿੱਚ, ਅਤੇ ਹੁਣ ਇੰਡੀਆਨਾ ਐਪਲਸ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਆ। ਇਸ ਦੇ ਸੰਬੰਧ ਦੇ ਵਿੱਚ ਅੱਜ ਰੋਜ਼ ਗਾਰਡਨ ਜਿਹੜਾ ਵਾਈਟ ਹਾਊਸ ਦੇ ਵਿੱਚ ਹੈਗਾ ਆ ਉਸ ਨੂੰ ਜਿਹੜਾ ਆ ਉਹ ਉਹਨਾਂ ਨੇ ਉੱਥੇ ਜਾ ਕੇ ਜਿਹੜਾ ਉੱਥੇ ਸਾਰਿਆਂ ਨੂੰ ਜਿਹੜਾ ਉਹ ਦੱਸਿਆ ਹੈਗਾ ਆ। ਸੋ ਉਮੀਦ ਕਰਦੇ ਹਾਂ ਵੀ ਇਹ ਚੀਜ਼ ਜਿਹੜੀ ਉਹ ਰੁਕੇ। ਇੰਡੀਆਨਾ ਪੁਲਿਸ ਚੀਫ ਨੇ ਕਿਹਾ ਵੀ ਮੇਰਾ ਦਿਲ ਤਾਰ ਜਿਹੜਾ ਆ ਉਹ ਹੋ ਗਿਆ ਇਹ ਘਟਨਾ ਤੋਂ ਬਾਅਦ ਦੇ ਵਿੱਚ। ਜੀ ਅਗਲੀ ਖਬਰ ਜਿਹੜੀ ਆ ਇੰਡੀਆ ਤੋਂ ਆ ਰਹੀ ਹੈ। ਇੰਡੀਆ ਇਸ ਵੇਲੇ ਬਹੁਤ ਹੌਟ ਸਪੌਟ ਬਣਿਆ ਹੋਇਆ ਕਰੋਨਾ ਵਾਇਰਸ ਦੇ ਕੇਸਿਸ ਨੂੰ ਲੈ ਕੇ। 2 ਲੱਖ ਤੋਂ ਵੱਧ ਕੇਸ ਹਰ ਰੋਜ਼ ਉੱਥੇ ਆ ਰਹੇ ਆ। ਇੰਡੀਆ ਦਾ UP ਦੇ ਵਿੱਚ ਜਿਹੜਾ ਹੈਲਥ ਸਿਸਟਮ ਆ ਉਹ ਪੂਰੀ ਤਰ੍ਹਾਂ ਕਲੈਪਸ ਹੋ ਗਿਆ ਆ। ਇਹ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ, ਕਹਿੰਦੇ ਪਈ ਇੱਕ ਬੈੱਡ 'ਤੇ 3 ਲੋਕ ਜਿਹੜੇ ਪਾਏ ਹੋਏ ਆ। ਅਤੇ ਇੰਡੀਆ ਦੇ ਬੈੱਡ ਜਿਹੜੇ ਹਸਪਤਾਲਾਂ ਦੇ ਹੈਗੇ ਆ ਉਹ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਦੇ ਹੁੰਦੇ ਆ। ਲੋਕ ਕਹਿੰਦੇ ਬਾਹਰ ਲਾਈਨਾਂ 'ਚ ਖੜ੍ਹੇ ਹੀ ਉਹਨਾਂ ਦੀਆਂ ਮੌਤਾਂ ਹੋ ਰਹੀਆਂ। 100 ਤੋਂ ਵੱਧ ਜਿਹੜੀਆਂ ਹੈਗੀਆਂ ਐਂਬੂਲੈਂਸ ਇੱਕ ਅਹਿਮਦਾਬਾਦ ਦੇ ਵਿੱਚ ਹਸਪੀਟਲ ਦੇ ਬਾਹਰ ਲੱਗੀਆਂ ਹੋਈਆਂ ਆ।
ਕਹਿੰਦੇ ਵੀ ਯੂਪੀ ਦੇ ਵਿੱਚ ਤਾਂ ਇੰਨਾ ਬੁਰਾ ਹਾਲ ਹੋਇਆ ਆ ਵੀ ਲੋਕਾਂ ਨੂੰ ਫਿਊਨਰਲ ਕਰਨ ਦੇ ਲਈ ਲੱਕੜੀ ਨਹੀਂ ਮਿਲ ਰਹੀ। ਬਹੁਤ ਦੂਰ ਦੂਰ ਤੱਕ ਜਿਹੜੇ ਲੋਕ ਆ ਉਹ ਲੱਕੜੀ ਲਿਆ ਰਹੇ ਹੈਗੇ ਆ। ਸੋ ਸਿਚੁਏਸ਼ਨ ਉੱਥੇ ਬਹੁਤ ਬੜੀ ਬੁਰੀ ਤਰ੍ਹਾਂ ਜਿਹੜੀ ਆ ਖਤਰਨਾਕ ਬਣੀ ਹੋਈ ਆ। ਨਿਊਯਾਰਕ ਟਾਈਮ ਦੇ ਮੁਤਾਬਕ ਕਹਿੰਦੇ ਵੀ ਜਿਹੜਾ ਉੱਥੇ ਕੁੰਭ ਦਾ ਮੇਲਾ ਲੱਗਿਆ ਆ ਉਹ ਇੱਕ ਮਾਸ ਕਰੋਨਾ ਵਾਇਰਸ ਸਪਰੈਡਰ ਬਣ ਚੁੱਕਾ ਹੈਗਾ। ਜੀ ਬਿਲਕੁਲ, ਇਹ ਕਾਫੀ ਜ਼ਿਆਦਾ ਸਥਿਤੀ ਜਿਹੜੀ ਉੱਥੇ ਨਾਜ਼ੁਕ ਜਿਹੜੀ ਆ ਲੋਕਾਂ ਦੇ ਲਈ ਜਿਹੜੀ ਉਹ ਬਣ ਰਹੀ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਦੁਆਰਾ ਰੂਸ ਦੇ ਨੂੰ ਲੈ ਕੇ ਕਾਫੀ ਐਡਮਿਨਿਸਟ੍ਰੇਟਿਵ ਜਿਹੜੀਆਂ ਸੈਂਕਸ਼ਨਸ ਆ ਉਹ ਲਗਾਈਆਂ ਗਈਆਂ ਸੀਗੀਆਂ, ਜਿਹੜੀ ਸੋਲਰ ਵਿੰਡਸ ਵਾਲੀ ਜਿਹੜੀ ਆ ਉਸ ਨੂੰ ਲੈ ਕੇ, ਅਤੇ ਅਮਰੀਕੀ ਜਿਹੜੇ ਕੁਛ ਸਰਕਾਰੀ ਡਿਪਾਰਟਮੈਂਟ ਸੀ ਉਹਨਾਂ ਉੱਤੇ ਜਿਹੜੀ ਉਹਨਾਂ ਨੇ ਹੈਕਿੰਗ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਲੈ ਕੇ। ਇਸ ਦੇ ਜਵਾਬ ਦੇ ਵਿੱਚ ਹੁਣ ਰਸ਼ੀਆ ਦੇ ਦੁਆਰਾ ਕਹਿੰਦੇ ਆ ਵੀ 10 ਜਿਹੜੇ US ਦੇ ਡਿਪਲੋਮੈਟ ਆ ਉਹਨਾਂ ਨੂੰ ਦੇਸ਼ ਨਿਕਾਲਾ, ਯਾਨੀ ਕਿ ਇੱਕ ਹਿਸਾਬ ਦੇ ਨਾਲ ਹੁਣ ਐਕਸਪੈਲ ਜਿਹੜਾ ਉਹ ਕਰ ਦਿੱਤਾ ਵੀ ਵਾਪਸ ਜਾਓ ਤੁਸੀਂ ਆਪਣੇ ਮੁਲਕ ਨੂੰ। ਸੋ ਇਸ ਟਾਈਮ ਤਣਾਵ ਦੋਨਾਂ ਹੀ ਮੁਲਕਾਂ ਦੇ ਦਰਮਿਆਨ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਬਾਈਡਨ ਕਹਿ ਰਹੇ ਸੀਗੇ ਵੀ ਆਪਾਂ ਨੂੰ ਇਸ ਨੂੰ ਜਿਹੜਾ ਡੀਐਸਕੇਲੇਟ ਵੀ ਕਰਨਾ ਚਾਹੀਦਾ ਆ। ਆਉਂਦੀਆਂ ਗਰਮੀਆਂ ਦੇ ਵਿੱਚ ਰੂਸੀ ਰਾਸ਼ਟਰਪਤੀ ਵੀ ਜਿਹੜੇ ਪੁਤਿਨ ਆ ਉਸ ਦੇ ਨਾਲ ਬਾਈਡਨ ਹੁਣੀ ਮੁਲਾਕਾਤ ਦੀ ਸੰਭਾਵਨਾ ਨੂੰ ਵੀ ਜਿਹੜਾ ਉਹਨਾਂ ਨੇ ਜਤਾਇਆ ਸੀਗਾ। ਪਰ ਜੋ ਇਸ ਟਾਈਮ ਜਿਹੜੇ ਸੈਂਕਸ਼ਨਸ ਇੱਕ ਦੂਜੇ ਦੇ ਉੱਤੇ ਲੱਗ ਰਹੀਆਂ ਆ, ਲੱਗਦਾ ਨਹੀਂ ਆ ਵੀ ਇਹਨਾਂ ਦੋਨਾਂ ਦੇ ਦਰਮਿਆਨ ਕੋਈ ਜਿਹੜੀ ਆ ਮੁਲਾਕਾਤ ਆ ਉਹ ਹੋ ਸਕੇਗੀ। ਸੋ ਜਿਹੜੇ ਰਸ਼ੀਅਨ ਫੋਰਨ ਮਿਨਿਸਟਰ ਸਰਗੇਈ ਲਾਵਰੋਵ ਆ ਉਹਨਾਂ ਨੇ ਕਹਿੰਦੇ ਵੀ 8 ਜਿਹੜੇ US ਡਿਪਲੋਮੈਟ ਆ ਉਹਨਾਂ ਨੂੰ ਜਿਹੜਾ ਆ ਉਹ ਕਹਿੰਦੇ ਵੀ ਰਸ਼ੀਆ ਦੇ ਦੁਆਰਾ ਇੱਕ ਹਿਸਾਬ ਦੇ ਨਾਲ ਉਹਨਾਂ ਉੱਤੇ ਵੀ ਬੈਨ ਜਿਹੜਾ ਉਹ ਲਾਉਣ ਜਾ ਰਹੇ ਹੈਗੇ ਆ। ਸੋ ਲਗਾਤਾਰ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਜਿਹੜਾ ਉਹ ਵੱਧ ਰਿਹਾ ਹੈਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ USA ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਆ, ਲਗਭਗ ਅੱਧੀਆਂ ਸਟੇਟਸ ਜਿਹੜੀਆਂ USA ਦੇ ਵਿੱਚ ਹੈਗੀਆਂ ਉਹਨਾਂ ਨੇ ਪਿਛਲੇ ਹਫ਼ਤੇ ਦੇ ਦੌਰਾਨ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸਾਂ ਦੀ ਗਿਣਤੀ ਉਹਨਾਂ ਦੇ ਵਿੱਚ ਵਧੀ ਹੈਗੀ ਆ। ਇਹ ਇੱਕ ਫਿਕਰ ਵਾਲੀ ਗੱਲ ਵੀ ਹੈਗੀ ਆ। 30% ਦੇ ਕਰੀਬ USA ਦੇ ਵਿੱਚ ਜਿਹੜੇ ਅਡਲਟਸ ਆ ਉਹਨਾਂ ਨੇ ਵੈਕਸੀਨ ਲਵਾਏ ਆ। ਹਜੇ ਵੀ ਲੋਕ ਬਹੁਤ ਵੈਕਸੀਨ ਲਵਾਉਣ ਤੋਂ ਝਿਜਕ ਰਹੇ ਆ। ਅਰਾਊਂਡ ਦਾ ਵਰਲਡ ਆਪਾਂ ਦੱਸਿਆ ਹੀ ਆ ਵੀ ਬ੍ਰਾਜ਼ੀਲ ਤਾਂ ਇੰਡੀਆ ਦੀ ਜਿਹੜੀ ਸਿਚੁਏਸ਼ਨ ਬਹੁਤ ਬੁਰੀ ਹੈਗੀ ਆ। US ਗਵਰਨਮੈਂਟ ਅਤੇ ਗਾਵੀ ਇੱਕ ਵੈਕਸੀਨ ਅਲਾਇੰਸ ਕਰਕੇ ਆਰਗੇਨਾਈਜੇਸ਼ਨ ਆ, ਇਹਨਾਂ ਨੇ ਪਲੈਜ ਕੀਤਾ ਆ ਵੀ ਅਸੀਂ $2 ਬਿਲੀਅਨ ਰੇਜ਼ ਕਰਾਂਗੇ, ਜਿਹਦੇ ਨਾਲ ਜਿਹੜੇ ਵੈਕਸੀਨ ਆ ਉਹ ਲੋ ਇਨਕਮ ਕੰਟਰੀਜ਼ ਜਿਹੜੇ ਗਰੀਬ ਮੁਲਕ ਹੈਗੇ ਆ ਉੱਥੇ ਉਹਨਾਂ ਨੂੰ ਫ੍ਰੀ ਦਿੱਤੇ ਜਾਣਗੇ। ਜੀ, ਉਧਰ ਅਮਰੀਕਾ ਦੇ ਦੁਆਰਾ ਕਈ ਰਾ ਮਟੀਰੀਅਲਸ ਦੇ ਉੱਤੇ ਅੰਬਾਰਗੋ ਵੀ ਜਿਹੜਾ ਉਹ ਲਾਇਆ ਗਿਆ ਹੈਗਾ ਆ ਵੀ ਵੱਖ-ਵੱਖ ਰਾ ਮਟੀਰੀਅਲ ਜਿਹੜੇ ਵੈਕਸੀਨ ਬਣਾਉਣ ਦੇ ਲਈ ਵਰਤੇ ਜਾਂਦੇ ਹੈਗੇ ਆ ਉਹ ਜਿਹੜੇ ਆ ਬਾਹਰਲੇ ਮੁਲਕਾਂ ਤੱਕ ਜਾਣ ਤੋਂ ਰੋਕ ਲੱਗ ਰਹੀ ਹੈਗੀ ਆ। ਸੋ ਆਪਾਂ ਦੇਖਿਆ ਵੀ ਬੀਤੇ ਦਿਨਾਂ ਦੇ ਵਿੱਚ ਜੌਨਸਨ ਐਂਡ ਜੌਨਸਨ ਦੀਆਂ ਵੈਕਸੀਨ ਦੀਆਂ 15 ਮਿਲੀਅਨ ਡੋਜ਼ ਜਿਹੜੀਆਂ ਆ ਉਹ ਖਰਾਬ ਹੋ ਗਈਆਂ ਸੀਗੀਆਂ, ਕਿਉਂਕਿ ਰਾ ਮਟੀਰੀਅਲ ਜਿਹੜੇ ਆ ਮਿਕਸ ਜਿਹੜੇ ਹੋ ਗਏ ਸੀ ਐਸਟਰਾਜ਼ੈਨੇਕਾ ਦੀ ਜਿਹੜੀ ਵੈਕਸੀਨ ਆ ਉਹ ਬਣਾਉਣ ਨੂੰ ਲੈ ਕੇ। ਬਹੁਤ ਸਾਰੇ ਮੁਲਕਾਂ ਦੇ ਵਿੱਚ ਵੈਕਸੀਨ ਬਣਾਉਣ ਦੀਆਂ ਕੋਈ ਫੈਸਿਲਿਟੀਜ਼ ਨਹੀਂ ਹੈਗੀਆਂ। ਉਹ ਅਮਰੀਕਾ ਵਰਗੇ ਮੁਲਕਾਂ ਦੇ ਉੱਤੇ ਨਿਰਭਰ ਨੇ ਵੀ ਉਹ ਵੈਕਸੀਨ ਬਣਾ ਕੇ ਜਿਹੜਾ ਉੱਥੇ ਜਿਹੜਾ ਉਹ ਭੇਜਣ। ਇਸ ਗੱਲੋਂ ਆਪਣੇ ਲਈ ਇਹ ਚੀਜ਼ ਫਾਇਦੇਮੰਦ ਜਿਹੜੀ ਰਹੀ ਆ ਵੀ ਆਪਾਂ ਖੁਦ ਪ੍ਰੋਡਕਸ਼ਨ ਜਿਹੜੀ ਉਹ ਕਰ ਰਹੇ ਹਾਂ, ਨਹੀਂ ਤਾਂ ਆਪਣਾ ਗੁਆਂਢੀ ਮੁਲਕ ਕੈਨੇਡਾ ਨੂੰ ਬਹੁਤ ਜ਼ਿਆਦਾ ਜਿਹੜੀ ਕਿੱਲਤ ਆ ਰਹੀ ਆ, ਉਹਨਾਂ ਦੇ ਉੱਤੇ ਇਸ ਤਰੀਕੇ ਦੀ ਕੋਈ ਵੀ ਪ੍ਰੋਡਕਸ਼ਨ ਦਾ ਜਿਹੜਾ ਆ ਉਹ ਕੁਛ ਵੀ ਨਹੀਂ ਹੈਗਾ। ਸੋ ਉੱਤੇ ਉੱਤੋਂ ਨਾਲੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕਈ ਥਾਵਾਂ ਦੇ ਉੱਤੇ ਪ੍ਰੋਡਕਸ਼ਨ ਦੇ ਲਈ ਵਰਤੇ ਜਾਣ ਵਾਲੇ ਰਾ ਮਟੀਰੀਅਲ ਦੇ ਉੱਤੇ ਵੀ ਰੋਕ ਜਿਹੜੀ ਉਹ ਲਗਾਈ ਗਈ ਹੈਗੀ ਆ। ਸੋ ਉਹ ਮੁਲਕ ਜਿਹੜੇ ਆ ਹੁਣ ਮੰਗ ਕਰ ਰਹੇ ਆ ਵੀ ਇਹ ਜਿਹੜੀ ਰੋਕ ਲਾਈ ਆ ਰਾ ਮਟੀਰੀਅਲ ਪਹੁੰਚਣ ਨੂੰ ਲੈ ਕੇ ਉਸ ਨੂੰ ਜਿਹੜਾ ਉਹ ਹਟਾਇਆ ਜਾਵੇ ਤਾਂ ਜੋ ਸਾਡੇ ਵੀ ਵੈਕਸੀਨਸ ਜਿਹੜੀਆਂ ਉਹ ਜਲਦੀ ਬਣ ਸਕਣ। ਅਗਲੀ ਖਬਰ ਪੁਲਿਸ ਵਾਇਲੈਂਸ ਨੂੰ ਲੈ ਕੇ ਆ। 13 ਸਾਲਾਂ ਦਾ ਜਿਹੜਾ ਬੱਚਾ ਸੀਗਾ ਐਡਮ ਟੋਲੀਡੋ, ਉਸ ਨੂੰ ਸ਼ਿਕਾਗੋ ਦੇ ਵਿੱਚ ਪੁਲਿਸ ਨੇ ਗੋਲੀਆਂ ਮਾਰ ਕੇ ਮਾਰਤਾ ਸੀ। ਜਿਹੜੀ ਵੀਡੀਓ ਉਹਦੀ ਰਿਲੀਜ਼ ਹੋਈ ਆ ਉਹ 'ਚ ਸ਼ੋਅ ਕੀਤਾ ਸੀ ਵੀ ਉਹਦੇ ਸੱਜੇ ਹੱਥ ਦੇ ਵਿੱਚ ਗਨ ਸੀ, ਪਰ ਨੈਕਸਟ ਟਾਈਮ ਜਦੋਂ ਹੀ ਉਸ ਵੀਡੀਓ ਸ਼ੋਅ ਹੁੰਦਾ ਆ ਵੀ ਉਸਨੇ ਆਪਣੇ ਹੱਥ ਖੜ੍ਹੇ ਕਰ ਲਏ ਸੀ ਅਤੇ ਉਹਦੇ ਹੱਥ 'ਚ ਕਿਸੇ ਤਰ੍ਹਾਂ ਦੀ ਗਨ ਨਹੀਂ ਸੀ, ਉਸਨੇ ਸਾਈਡ 'ਤੇ ਰੱਖ ਦਿੱਤੀ ਸੀ, ਪਰ ਫਿਰ ਵੀ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਤੋਂ ਬਿਨਾਂ ਜਿਹੜੀ ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੁੱਟ ਉਸ ਨੇ ਕਿਹਾ ਵੀ ਇਹ ਬਹੁਤ ਹੀ ਔਖਾ ਹੈਗਾ ਇਸ ਵੀਡੀਓ ਨੂੰ ਵਾਚ ਕਰਨਾ। ਅਮਰੀਕਾ ਦੇ ਵਿੱਚ 2 ਕੇਸ ਜਿਹੜੇ ਆਲਰੇਡੀ ਚੱਲ ਰਹੇ ਹੈਗੇ ਆ। ਡੋਂਟੇ ਰਾਈਟ ਨੂੰ ਲੈ ਕੇ ਜਿਹੜੀ ਪੁਲਿਸ ਆਫੀਸਰ ਆ ਉਹਨੂੰ ਵੀ ਚਾਰਜ ਕੀਤਾ ਜਾ ਰਿਹਾ ਆ।
ਜਾਰਜ ਫਲਾਇਡ ਦੇ ਜਿਹੜੀ ਮੌਤ ਆ ਉਹਦੇ ਸੰਬੰਧ ਦੇ ਵਿੱਚ ਵੀ ਜਿਹੜਾ ਕੇਸ ਚੱਲ ਰਿਹਾ। ਹੁਣ ਜਿਹੜੀ US ਦੀ ਕਾਂਗਰਸ ਆ ਉਹਦੇ ਤੇ ਪੂਰਾ ਪ੍ਰੈਸ਼ਰ ਅਮਰੀਕਨ ਲੋਕਾਂ ਦਾ ਪਿਆ ਹੋਇਆ ਵੀ ਪੁਲਿਸ ਰਿਫਾਰਮ ਦੀ ਜਿਹੜੀ ਗੱਲਬਾਤ ਆ ਉਹ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਆ। ਜੀ, ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਅੱਜ ਇਹ ਜ਼ਿਕਰ ਕੀਤਾ ਆ, ਕਹਿੰਦੇ ਵੀ ਇੱਕ ਹਥਿਆਰਧਾਰੀ ਕੁਇਕ ਰਿਐਕਸ਼ਨ ਫੋਰਸ ਕਹਿੰਦੇ ਵੀ ਉਹ ਵੇਟ ਕਰ ਰਹੀ ਸੀ ਆਰਡਰਸ ਦੇ ਲਈ ਵੀ ਕੈਪੀਟਲ ਨੂੰ ਸਟਾਰਮ ਕਰਨਾ ਆ ਕਿ ਨਹੀਂ, ਜਿਹੜਾ 6 ਜਨਵਰੀ ਦਾ ਜਿਹੜਾ ਆਪਾਂ ਦੇਖਿਆ ਸੀ ਉੱਥੇ ਜਿਹੜਾ ਮਾਮਲਾ ਬਣਿਆ ਸੀਗਾ। ਕਹਿੰਦੇ ਵੀ ਕੁਛ ਜਿਹੜੇ ਸਪੋਰਟਰਸ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਸੀਗੇ, ਇਹ ਪੋਟੋਮੈਕ ਵਰਜੀਨੀਆ ਦੇ ਵਿੱਚ ਕਹਿੰਦੇ ਇੰਤਜ਼ਾਰ ਕਰ ਰਹੇ ਸੀਗੇ, ਜਿਹੜੇ ਕਿ ਉਸ ਟਾਈਮ ਦੇ ਉੱਤੇ ਹਥਿਆਰਾਂ ਦੇ ਨਾਲ ਲੈਸ ਸੀਗੇ। ਇਹ ਇੱਕ ਪ੍ਰੋਸੀਕਿਊਟਰ ਜਿਹੜੇ ਜਸਟਿਸ ਡਿਪਾਰਟਮੈਂਟ ਆ ਉਹਨਾਂ ਦੇ ਜਿਹੜਾ ਇੱਕ ਫੈਡਰਲ ਕੋਰਟ ਦੇ ਅਦਾਲਤ ਦੇ ਵਿੱਚ ਉਹ ਦਸਤਾਵੇਜ਼ਾਂ ਦੇ ਵਿੱਚ ਇਸ ਦਾ ਜਿਹੜਾ ਉਹ ਜ਼ਿਕਰ ਕੀਤਾ ਹੈਗਾ। ਅਤੇ ਜਿਹੜੀ US ਦਾ ਜਸਟਿਸ ਡਿਪਾਰਟਮੈਂਟ ਆ ਇਸ ਨੂੰ ਕੁਇਕ ਰਿਐਕਸ਼ਨ ਫੋਰਸ ਜਿਹੜੀ ਆ ਉਹ ਦੱਸ ਰਹੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਕਿਊਬਾ ਤੋਂ ਆ ਰਹੀ ਆ, ਕਿਊਬਾ ਦੇ ਜਿਹੜੇ ਇਸ ਟਾਈਮ ਦੇ ਉੱਤੇ ਲੀਡਰ ਹੈਗੇ ਆ ਰਾਉਲ ਕੈਸਟਰੋ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ ਉਹ ਆਪਣੀ ਪੋਜੀਸ਼ਨ ਤੋਂ ਸਟੈਪ ਡਾਊਨ ਹੋਣ ਜਾ ਰਹੇ ਹੈਗੇ ਆ। ਉਹਨਾਂ ਦੀ ਜਗ੍ਹਾ 'ਤੇ ਆਲਰੇਡੀ ਉਹਨਾਂ ਨੇ ਮਿਗੂਅਲ ਦਿਆਜ਼ ਕਨਾਲ ਨੂੰ ਜਿਹੜਾ ਨੋਮੀਨੇਟ ਕੀਤਾ ਹੋਇਆ, ਉਹ ਆਪਣੇ ਚਾਰਜਸ ਲੈਣਗੇ। ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਕਿਊਬਾ ਦੇ ਨਾਲ ਰਿਲੇਸ਼ਨ ਕਾਫੀ ਗੁੱਡ ਬਣ ਜਾ ਰਹੇ ਸੀ। ਉਸ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਟਰੰਪ ਵੇਲੇ ਟੋਟਲੀ ਸ਼ਟ ਡਾਊਨ ਰਿਹਾ, ਅਤੇ ਹੁਣ ਹਜੇ ਤੱਕ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਹਜੇ ਕਿਊਬਾ ਦੇ ਨਾਲ ਆਪਣੇ ਰਿਲੇਸ਼ਨ ਸੈਟਅਪ ਕਰਨ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ। ਪਰ ਬਹੁਤ ਸਾਰੇ ਲੋਕ ਜਿਹੜੇ ਸੋਚ ਰਹੇ ਆ ਵੀ ਕਿਊਬਾ ਦੇ ਨਾਲ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਵਧੀਆ ਜਿਹੜਾ ਰਲ ਮਿਲ ਕੇ ਚੱਲਣ ਦੀ ਗੱਲਬਾਤ ਕਰੂਗਾ। ਜੀ, ਉੱਧਰ ਈਰਾਨ ਇੱਕ ਪਾਸੇ ਆਸਟਰੀਆ ਦੇ ਵਿੱਚ ਵਿਆਨਾ ਦੇ ਵਿੱਚ ਆਪਣੇ ਜਿਹੜੇ ਪਹਿਲੇ ਉਹਨਾਂ ਮੁਲਕਾਂ ਦੇ ਨਾਲ ਜਿਨ੍ਹਾਂ 'ਚ ਅਮਰੀਕਾ ਵੀ ਸ਼ਾਮਲ ਆ ਵੀ ਗੱਲਬਾਤ ਕਰ ਰਿਹਾ ਆ, ਜਿਹੜੀ ਉਹਨਾਂ ਦੀ ਡੀਲ ਹੋਈ ਸੀ ਨਿਊਕਲੀਅਰ ਜਿਹੜੇ ਓਬਾਮਾ ਕਾਰਜਕਾਲ ਦੇ ਦੌਰਾਨ। ਅਤੇ ਉੱਧਰ ਦੂਜੇ ਪਾਸੇ ਕਹਿੰਦੇ ਵੀ ਉਸ ਯੂਰੇਨੀਅਮ ਦੀ ਗੁਣਵੱਤਾ ਜਿਹੜੀ ਆ ਉਹ 60% ਤੱਕ ਜਿਹੜੀ ਆ ਉਹ ਲੈ ਕੇ ਜਾ ਰਹੇ ਹੈਗੇ ਆ। ਇਹ ਜਿਹੜੀ ਡੀਲ ਦੇ ਮੁਤਾਬਕ ਤਾਂ ਆਈ ਥਿੰਕ 3 ਕਿ 5% ਤੱਕ ਮੈਕਸੀਮਮ ਜਿਹੜੀ ਆ ਇਹ ਗੁਣਵੱਤਾ ਨੂੰ ਵਧਾ ਸਕਦੇ ਸੀਗੇ, ਪਰ ਇਸ ਦੇ ਬਾਵਜੂਦ ਇਹ ਹੁਣ 60% ਤੱਕ ਲੈ ਕੇ ਜਾ ਰਹੇ ਆ। ਅਤੇ ਦੂਜੇ ਪਾਸੇ ਉਹ ਗੱਲਬਾਤ ਕਰ ਰਹੇ ਆ, ਕਹਿੰਦੇ ਆ ਵੀ ਇਹ ਹਾਲੇ ਵੀ ਵੈਪਨਸ ਗ੍ਰੇਡ ਲੈਵਲ ਤੋਂ ਜਿਹੜੀ ਉਹ ਘੱਟ ਆ। ਵੈਪਨ ਗ੍ਰੇਡ ਲੈਵਲ ਦੇ ਲਈ 90% ਤੱਕ ਜਿਹੜੀ ਉਹ ਲੈ ਕੇ ਜਾਣੀ ਪੈਂਦੀ ਹੁੰਦੀ ਆ ਯੂਰੇਨੀਅਮ ਦੀ ਜਿਹੜੀ ਇਹ ਗੁਣਵੱਤਾ। ਅਤੇ ਖਾਸ ਕਰਕੇ ਇਜ਼ਰਾਈਲ ਅਤੇ ਹੋਰ ਜਿਹੜੇ ਵੈਸਟਰਨ ਮੁਲਕ ਆ ਉਹ ਨਹੀਂ ਚਾਹੁੰਦੇ ਵੀ ਈਰਾਨ ਜਿਹੜਾ ਆ ਉਹ ਪਰਮਾਣੂ ਹਥਿਆਰਾਂ ਦੇ ਨਾਲ ਉਹ ਲੈਸ ਹੋਵੇ ਜਾਂ ਉਸ ਦੇ ਕੋਲ ਅਜਿਹੀ ਸ਼ਮਤਾ ਆਵੇ ਵੀ ਉਹ ਯੂਰੇਨੀਅਮ ਨੂੰ ਜਿਹੜਾ ਆ ਉਹ ਹਥਿਆਰਾਂ ਦੇ ਵਿੱਚ ਤਬਦੀਲ ਕਰ ਸਕੇ। ਅਗਲੀ ਖਬਰ ਜਿਹੜੀ UK ਤੋਂ ਆ ਰਹੀ ਹੈ, ਜਿੱਥੇ ਕਿ UK ਦੇ ਰਹਿ ਚੁੱਕੇ ਪ੍ਰਾਈਮ ਮਿਨਿਸਟਰ ਡੇਵਿਡ ਕੈਮਰੋਨ ਆ ਉਹ ਇੱਕ ਸਕੈਂਡਲ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਆ। ਕਹਿੰਦੇ ਵੀ ਜਿਸ ਟਾਈਮ ਦੇ ਉੱਤੇ ਉਹ UK ਦੇ ਵਿੱਚ ਪ੍ਰਾਈਮ ਮਿਨਿਸਟਰ ਸੀਗੇ 2010 ਤੋਂ ਲੈ ਕੇ 2016 ਤੱਕ, ਉਹਨਾਂ ਨੇ ਇੱਕ ਕੰਪਨੀ ਜਿਹੜੀ ਆ ਜਿਹਦੇ ਲਈ ਉਹ ਗ੍ਰੀਨਵਿਲ ਕੈਪੀਟਲ ਕਰਕੇ ਪਹਿਲਾਂ ਕੰਮ ਕਰਦੇ ਰਹੇ ਆ, ਉਹਨਾਂ ਨੂੰ ਗਵਰਨਮੈਂਟ ਲੋਨ ਲੈਣ ਦੇ ਲਈ ਜਿਹੜੀ ਹੈਲਪ ਕਰਨ ਦੀ ਜਿਹੜੀ ਟਰਾਈ ਕੀਤੀ ਸੀ, ਪਰ ਉਹਨਾਂ ਨੂੰ ਗਵਰਨਮੈਂਟ ਲੋਨ ਤਾਂ ਨਹੀਂ ਮਿਲੇ, ਪਰ ਫਾਈਨੈਂਸ਼ੀਅਲ ਸਰਵਿਸਿਜ਼ ਕੰਪਨੀ ਨੂੰ ਹੋਰ ਜਿਹੜੇ ਲੋਨਸ ਆ ਉਹ ਮਿਲ ਗਏ। ਸੋ ਇਸ ਕਰਕੇ ਜਿਹੜਾ ਇਹ ਸਕੈਂਡਲ ਦੇ ਵਿੱਚ ਹੁਣ ਉਹ ਘਿਰੇ ਹੋਏ ਹੈਗੇ ਆ। ਜੀ, ਅਗਲੀ ਜਿਹੜੀ ਖਬਰ ਹਾਂਗਕਾਂਗ ਤੋਂ ਆ। ਹਾਂਗਕਾਂਗ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਦੇ ਹੱਕ ਦੇ ਵਿੱਚ ਲਗਾਤਾਰ ਜਿਹੜੇ ਪ੍ਰੋਟੈਸਟ ਉੱਥੇ ਚੱਲ ਰਹੇ ਸੀ, ਉਸ ਮਾਮਲਿਆਂ ਦੇ ਵਿੱਚ 2019 ਦੇ ਜਿਹੜੇ ਹੋਏ ਇਹ ਪ੍ਰੋਟੈਸਟ ਆ ਉਸ ਦੇ ਵਿੱਚ 9 ਜਿਹੜੇ ਐਕਟਿਵਿਸਟ ਆ ਉਹਨਾਂ ਨੂੰ ਕਹਿੰਦੇ ਆ ਉਹ ਹੁਣ ਸਜ਼ਾ ਸੁਣਾਈ ਗਈ ਹੈਗੀ ਆ। ਉੱਥੋਂ ਦੇ ਮੀਡੀਆ ਮੋਗਲ ਜਿਮੀ ਲਾਈ ਉਸ ਨੂੰ 1 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈ, ਅਤੇ ਉਸ ਦੇ ਨਾਲ ਕਈ ਪ੍ਰੋਮੀਨੈਂਟ ਲਾਇਰਸ ਆ ਉਹਨਾਂ ਨੂੰ ਵੀ 11-12 ਮਹੀਨੇ ਦੀਆਂ ਜਿਹੜੀਆਂ ਸਜ਼ਾਵਾਂ ਆ ਉਹ ਦਿੱਤੀਆਂ ਗਈਆਂ ਹੈਗੀਆਂ ਆ। ਸੋ ਕਹਿੰਦੇ ਵੀ ਇਹ ਸਸਪੈਂਡਡ ਸੈਂਟੈਂਸ ਆ, ਬਸ਼ਰਤੇ ਵੀ ਆਉਣ ਵਾਲੇ 2 ਸਾਲਾਂ ਦੇ ਵਿੱਚ ਉਹ ਕਿਸੇ ਵੀ ਹੋਰ ਕ੍ਰਾਈਮ ਦੇ ਵਿੱਚ ਕਨਵਿਕਟ ਨਹੀਂ ਹੁੰਦੇ ਆ। ਤਾਂ ਸੋ ਇਹ ਜਿਹੜਾ ਇਸ ਟਾਈਮ ਮਸਲਾ ਜਿਹੜਾ ਉੱਥੇ ਬਣ ਰਿਹਾ ਹੈਗਾ। ਬੀਜਿੰਗ ਲਗਾਤਾਰ ਹਾਂਗਕਾਂਗ ਦੇ ਉੱਤੇ ਆਪਣਾ ਦਬਦਬਾ ਕਾਇਮ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਹੈਗੀਆਂ ਆ, ਅਤੇ ਉੱਥੇ ਅਜਿਹੇ ਲੋਕ ਉਹ ਲਗਾਤਾਰ ਲਾ ਰਹੇ ਆ ਜਿਹੜੇ ਪ੍ਰੋ ਬੀਜਿੰਗ ਯਾਨੀ ਕਿ ਚਾਈਨਾ ਦੇ ਹੱਕ ਵਾਲੇ ਆ। ਅਤੇ ਇਨ ਦੀ ਐਂਡ ਅਸਲ ਮੁੱਦਾ ਉਹਨਾਂ ਦਾ ਇਹੀ ਆ ਵੀ ਹਾਂਗਕਾਂਗ ਨੂੰ ਉਹ ਪੂਰਨ ਤੌਰ ਦੇ ਉੱਤੇ ਚਾਈਨਾ ਦਾ
ਇੱਕ ਪੱਕਾ ਹਿੱਸਾ ਜਿਹੜਾ ਉਹ ਬਣਾਉਣਾ ਚਾਹੁੰਦੇ ਆ, ਪਰ ਉੱਥੇ ਰਹਿ ਰਹੇ ਲੋਕ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹਨ। ਜੀ ਸੋ ਇਹ ਸਾਲ ਭਰ ਹੀ ਉੱਥੇ ਲਗਾਤਾਰ ਹਰਜੋਤ ਸਿੰਘ ਜੀ ਪ੍ਰੋਟੈਸਟ ਜਿਹੜੇ ਉਹ ਚੱਲਦੇ ਰਹੇ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਿ ਫ੍ਰਿਜਨੋ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ, ਉਸ ਟਾਈਮ ਦੇ ਉੱਤੇ ਫ੍ਰਿਜਨੋ ਦੇ 2 ਸਿਟੀ ਕੌਂਸਲ ਮੈਂਬਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਪੰਜਾਬੀ ਮੂਲ ਦੇ ਹੀ ਜਿਹੜੇ ਆਪਣੇ ਭਰਾ ਹੈਗੇ ਰਵਿੰਦਰ ਸਿੰਘ, ਜਿਨ੍ਹਾਂ ਦਾ ਉੱਥੇ ਇੱਕ ਲਿਕਰ ਸਟੋਰ ਆ ਸੁਪਰ ਲਿਕਰ, ਉਹਨਾਂ ਦੇ ਉੱਤੇ ਚਾਰਜਸ ਲਾਏ ਸੀ, ਐਕੂਜ਼ੀਸ਼ਨਸ ਲਾਈਆਂ ਸੀ ਵੀ ਉਹਨਾਂ ਨੇ ਪ੍ਰਾਈਸ ਗੋਜਿੰਗ ਕੀਤੀ ਆ, ਵੀ ਉਹਨਾਂ ਨੇ ਚੀਜ਼ਾਂ ਦੇ ਸਮਾਨ ਜਿਹੜੇ ਆ, ਚੀਜ਼ਾਂ ਦੇ ਜਿਹੜੇ ਰੇਟ ਆ ਉਹ ਬਹੁਤ ਹਾਈ ਲਾਏ ਹੈਗੇ ਆ। ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਅਕਿਊਜ਼ ਕੀਤਾ ਸੀ ਉਹਨਾਂ ਨੂੰ, ਤੇ $10,000 ਦੀ ਸਾਈਟੇਸ਼ਨ ਵੀ ਜਿਹੜੀ ਆ ਇਸ ਸਟੋਰ ਦੇ ਅਗੇਂਸਟ ਇਸ਼ੂ ਕੀਤੀ ਸੀ। ਹੁਣ ਜਦੋਂ ਉਹ ਕੇਸ ਚੱਲਿਆ ਤੇ ਉਹਦੇ ਵਿੱਚ ਜਿਹੜਾ ਉਹ ਸਾਰਾ ਕੁਝ ਡਿਸਮਿਸ ਹੋ ਗਿਆ, ਤੇ ਕਹਿੰਦੇ ਪਈ ਉਹ ਜਿਹੜੀ ਸਿਟੀ ਆ ਪ੍ਰੂਵ ਨਹੀਂ ਕਰ ਸਕੀ ਵੀ ਉਹਨਾਂ ਨੇ ਕਿਸੇ ਤਰ੍ਹਾਂ ਵੀ ਜਿਹੜੀਆਂ ਪ੍ਰਾਈਸਿਸ ਇਨਕਰੀਜ਼ ਕੀਤੀਆਂ ਸੀਆਂ। ਹੁਣ ਸਟੋਰ ਦੇ ਜਿਹੜੇ ਮਾਲਕ ਆ ਉਹ ਕਹਿੰਦੇ ਆ ਵੀ ਸਿਟੀ ਨੂੰ ਇਸ ਕਰਕੇ ਆਪਣੀ ਮਾਫੀ ਮੰਗਣੀ ਚਾਹੀਦੀ ਆ, ਵੀ ਸਾਡਾ ਨਾਮ ਜਿਹੜਾ ਆ ਬਹੁਤ ਜ਼ਿਆਦਾ ਬਦਨਾਮ ਹੋਇਆ। ਕਹਿੰਦੇ ਵੀ ਸਾਨੂੰ ਫਿਜ਼ੀਕਲੀ ਵੀ ਅਸੌਲਟ ਕੀਤਾ ਗਿਆ, ਕਸਟਮਰਸ ਵੱਲੋਂ ਸ਼ੀਸ਼ੇ ਤੋੜੇ ਗਏ, ਗਾਲਾਂ ਕੱਢੀਆਂ ਗਈਆਂ, ਤੇ ਈਵਨ ਆਪਣਾ ਪੰਜਾਬੀ ਕਮਿਊਨਿਟੀ 'ਚ ਜਿਹੜਾ ਨਾਂ ਆ ਬਹੁਤ ਜ਼ਿਆਦਾ ਬਦਨਾਮ ਹੋਇਆ ਹੈਗਾ। ਸੋ ਇਸ ਕਰਕੇ ਸਿਟੀ ਆਫ ਫ੍ਰਿਜਨੋ ਨੂੰ ਇਹ ਮਾਫੀ ਮੰਗਣੀ ਚਾਹੀਦੀ ਆ। ਤਾਂ ਦੂਸਰੇ ਪਾਸੇ ਇੱਕ ਕੌਂਸਲ ਮੈਂਬਰ ਮਾਈਕ ਕਾਰਵਾਸੀ ਜਿਹੜੇ ਉਸ ਟਾਈਮ ਪ੍ਰੈਸ ਕਾਨਫਰੰਸ ਦੇ ਵਿੱਚ ਸੀ, ਉਹ ਕਹਿੰਦੇ ਵੀ ਸਾਨੂੰ ਕੰਪਲੇਨਸ ਆਈਆਂ ਸੀਆਂ, ਤੇ ਉਸ ਤੋਂ ਬਾਅਦ ਜਿਹੜਾ ਅਸੀਂ ਇਹ ਪ੍ਰੈਸ ਕਾਨਫਰੰਸ ਕੀਤੀ ਸੀ, ਪਰ ਉਹਨਾਂ ਨੇ ਮਾਫੀ ਮੰਗਣ ਦੀ ਜਿਹੜੀ ਹਜੇ ਤੱਕ ਕੋਈ ਗੱਲ ਨਹੀਂ ਕੀਤੀ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬ੍ਰਿਆਨਾ ਟੇਲਰ ਜਿਹੜੀ ਆਪਣੇ ਘਰੇ ਉਸ ਟਾਈਮ 'ਤੇ ਸੁੱਤੀ ਸੀ, ਤੇ ਨੋ ਨੌਕ ਵਾਰੰਟ ਦੇ ਦੌਰਾਨ ਗੋਲੀਬਾਰੀ ਦੇ ਵਿੱਚ ਇਸ ਦੀ ਜਿਹੜੀ ਆ ਉਹ ਮੌਤ ਹੋ ਗਈ ਸੀ। ਉਹਨਾਂ ਦੇ ਦਰਮਿਆਨ ਇੱਕ ਲੂਈਵਿਲ ਦਾ ਜਿਹੜਾ ਪੁਲਿਸ ਆਫਿਸਰ ਸੀਗਾ, ਉਸ ਨੂੰ ਕਹਿੰਦੇ ਬੁੱਕ ਡੀਲ ਵੀ ਜਿਹੜੀ ਆ ਉਸ ਦੇ ਦੌਰਾਨ ਹੁਣ ਰੀਸੈਂਟਲੀ ਜਿਹੜੀ ਉਹ ਮਿਲੀ ਸੀ। ਉਸ ਤੋਂ ਬਾਅਦ ਦੇ ਵਿੱਚ ਕਾਫੀ ਭਾਰੀ ਵਿਰੋਧ ਤੋਂ ਬਾਅਦ ਸਿਮਨ ਤੇ ਸ਼ੋਸਟਰ ਇੱਕ ਜਿਹੜੀ ਪਬਲੀਕੇਸ਼ਨ ਜਾਇੰਟ ਹੈਗੇ ਆ, ਉਹਨਾਂ ਨੇ ਇਹ ਹੁਣ ਫੈਸਲਾ ਲਿਆ ਵੀ ਉਸ ਅਫਸਰ ਦੀ ਜਿਹੜੀ ਬੁੱਕ ਆ ਉਸ ਨੂੰ ਉਹ ਹੁਣ ਡਿਸਟ੍ਰੀਬਿਊਟ ਨਹੀਂ ਕਰਨਗੇ। ਇਹ ਲੂਈਵਿਲ ਦਾ ਪੁਲਿਸ ਆਫਿਸਰ ਸਰਜਨ ਜੋਨਾਥਨ ਮੈਟਿੰਗਲੀ ਦੀ ਜਿਹੜੀ ਇਹ ਕਿਤਾਬ ਦੀ ਡੀਲ ਜਿਹੜੀ ਇਹ ਬਣੀ ਸੀ। 26 ਸਾਲਾਂ ਦੀ ਬ੍ਰਿਆਨਾ ਟੇਲਰ ਆਪਣੇ ਘਰੇ ਹੀ ਸੁੱਤੀ ਸੀਗੀ, ਤੇ ਉਹ ਨੋ ਨੌਕ ਵਾਰੰਟ ਦੇ ਦੌਰਾਨ ਜਿਹੜੀ ਆ ਉਸ ਦੀ ਮੌਤ ਹੋ ਗਈ ਸੀ। ਅਗਲੀ ਖਬਰ ਵੱਲ ਚੱਲੀਏ, ਜਿਹੜੇ ਪ੍ਰਿੰਸ ਫਿਲਿਪਸ ਆ, ਕੁਈਨ ਐਲਿਜ਼ਾਬੈਥ ਦੇ ਜਿਹੜੇ ਹਸਬੈਂਡ ਸੀਗੇ ਜਿਨ੍ਹਾਂ ਦੀ ਮੌਤ ਹੋ ਗਈ ਸੀ, ਉਹਨਾਂ ਦਾ ਜਿਹੜਾ ਫਿਊਨਰਲ ਸਰਵਿਸਿਜ਼ ਹੁਣ ਹੋਣ ਜਾ ਰਿਹਾ ਹੈਗਾ ਜੀ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਜੀ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 3:45 ਵਜੇ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ, 4 ਵਜੇ ਪ੍ਰੋਗਰਾਮ ਆਵੇਗਾ ਜੀ ਘਰ ਸੰਸਾਰ। ਫਿਰ ਉਸ ਤੋਂ ਬਾਅਦ ਦੇ ਵਿੱਚ ਗੁਰਬਾਣੀ ਦੇ ਪ੍ਰੋਗਰਾਮ ਤਕਰੀਬਨ 7:30 ਵਜੇ ਤੱਕ। ਫਿਰ ਉਸ ਤੋਂ ਬਾਅਦ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਉਸ ਉਪਰੰਤ ਖਬਰ 'ਤੇ ਨਜ਼ਰ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਲਈ ਸ਼ਾਮ ਨੂੰ 8:30 ਵਜੇ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਤੇ ਹੁਣ ਆਪਾਂ ਜਿਹੜਾ ਜੀ ਉਹ ਇਜਾਜ਼ਤ ਲੈਂਦੇ ਹਾਂ। ਸੋ ਬਿਲਕੁਲ ਕੱਲ ਦਾ ਵੀ ਦੱਸਦੇ ਜਾਈਏ, ਕੱਲ ਨੂੰ ਸਵੇਰੇ ਜਿਹੜਾ ਇਮੀਗ੍ਰੇਸ਼ਨ ਦਾ ਸ਼ੋਅ ਹੁੰਦਾ ਹੈਗਾ ਅਟਾਰਨੀ ਜੇ ਤਿਰਕੀਆਣਾ ਨਾਲ, ਸਵੇਰੇ 9 ਵਜੇ ਤੋਂ ਲੈ ਕੇ 10 ਸਵਾ 10 ਵਜੇ ਤੱਕ। ਇਹ ਜ਼ਰੂਰ ਤੁਸੀਂ ਸੁਣੋ, ਕਿਉਂਕਿ ਬਹੁਤ ਜ਼ਿਆਦਾ ਚੇਂਜਸ ਜਿਹੜੀਆਂ ਇਮੀਗ੍ਰੇਸ਼ਨ ਦੇ ਵਿੱਚ ਆ ਰਹੀਆਂ ਹੈਗੀਆਂ। ਸੋ ਆਪਣੇ ਜਿੰਨੇ ਵੀ ਤੁਹਾਡੇ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਆਲ ਓਵਰ ਦੀ ਵਰਲਡ ਹੈਗੇ ਆ, ਉਹਨਾਂ ਸਾਰਿਆਂ ਨੂੰ ਦੱਸੋ ਵੀ ਪੰਜਾਬੀ ਰੇਡੀਓ USA ਨੂੰ, ਚਾਹੇ ਤੁਸੀਂ ਰੇਡੀਓ ਸੈਟਸ ਦੇ ਉੱਤੇ ਘਰਾਂ ਦੇ ਵਿੱਚ ਇੰਟਰਨੈਟ ਰੇਡੀਓ ਸੈਟਸ ਦੇ ਰਾਹੀਂ, ਆਈਫੋਨ ਐਂਡਰਾਇਡ ਦੀ ਐਪਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਦੇਖ ਸਕਦੇ ਹੋ, ਸੁਣ ਸਕਦੇ ਹੋ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।